अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने, उस्मान अली भाई ने। इन्हें जीरो गलती ने अपनी थ्योरी पास की जी। तुहानू बहुत बहुत मुबारक होवे। और बाकी जेडे स्टूडेंट ने थ्योरी पास कर ली है वो मेरे व्हाट्सअप नंबर पर अपना PDF सेंड कर दो, ताकि दूसरे दोस्तों ने इसी तरह शेयर कर सकिए और वो भी इस चीज़ का फायदा उठा सकन। तो बार बार जी आखना कि SK दे बड़ी वीडियो जरूर वेख्या करो कि ਇਹਦੇ ਨਾਲ बड़ी हैल्प मिलती है पी और बड़ा फायदा ਜਿਹੜਾ नहीं ਬੰਦਿਆਂ ਦਾ हो रहा। ਤੇ ਦੂਸਰਾ ਇਹ ਵੇ ਕਿ ਅਗਰ ਗਲਤੀਆਂ ਤੁਹਾਡੀਆਂ ਨਹੀਂ ਕੱਟ ਰਹੀਆਂ, ਕਿਉਂਕਿ ਮੈਸੇਜ ਆਉਂਦੇ ਰਹਿੰਦੇ ਨੇ ਕਿ ਸਰ ਜੀ ਮੇਰੀਆਂ ਗਲਤੀਆਂ ਨਹੀਂ ਕੱਟਦੀਆਂ ਪਈਆਂ, ਉਹਦਾ ਇੱਕ ਹੀ ਤਰੀਕਾ ਹੈ, ਆਰਗੂਮੈਂਟ ਕਰੋ। ਹੋਰ ਇਹਦਾ ਕੋਈ ਸ਼ਾਰਟ ਜਿਹੜਾ ਨਹੀਂ ਹੱਲ ਨਹੀਂ। ਆਰਗੂਮੈਂਟ ਕਰੋ, ਉਹਦੇ ਟਾਈਮ ਹੈ ਤੇ ਸਾਰੀ ਮਤਲਬ ਜਿਤਨੇ ਚੈਪਟਰ ਨੇ ਉਹਨਾਂ ਦੇ ਆਰਗੂਮੈਂਟ ਕਰਦੇ ਰਹੋ ਜਿਤਨੀ ਦੇਰ ਥਿਊਰੀ ਪਾਸ ਨਹੀਂ ਕਰਦੇ। ਤੇ ਅਗਰ ਟਾਈਮ ਸਮਝ ਦਿਓ ਥੋੜਾ ਹੈ ਤੇ ਫਿਰ ਉਸ ਚੈਪਟਰ ਦੇ ਆਰਗੂਮੈਂਟ ਜ਼ਰੂਰ ਕਰੋ ਜਿਹਦੇ ਵਿੱਚੋਂ ਤੁਹਾਡੀਆਂ ਗਲਤੀਆਂ ਆਉਂਦੀਆਂ ਨੇ ਪਈਆਂ। ਠੀਕ ਹੈ, ਚਲੋ ਜੀ scheda ਵੇਖ ਲੈਂਦੇ ਹਾਂ ਕਿਸ ਤਰ੍ਹਾਂ ਦਾ ਸੀ। ਪਹਿਲਾ ਸਵਾਲ, un'autovettura per poter circolare, ਕਹਿੰਦਾ ਇਹ ਗੱਡੀ ਚਲਾਣੇ ਦੇ ਲਈ deve avere la polizza assicurativa, ਕਹਿੰਦਾ ਇੰਸ਼ੋਰੈਂਸ ਦੀ ਪਾਲਿਸੀ ਜਿਹੜੀ ਹੋਣੀ ਚਾਹੀਦੀ ਹੈ, ਕਿਹੜੀ del tipo ਕਾਸਕੋ ਜਿਹੜੀ ਹੈ ਫਾਲਸੋ। ਅੱਛਾ ਜੀ, ਕਾਸਕੋ ਪਾਲਿਸੀ ਇਹ ਜ਼ਰੂਰੀ ਨਹੀਂ ਕਿ ਤੁਸੀਂ ਇੰਸ਼ੋਰੈਂਸ ਵਿੱਚ ਇਹ ਕਰਵਾਉਣੀ ਹੈ ਤਾਂ ਹੀ ਤੁਸੀਂ ਗੱਡੀ ਚਲਾ ਸਕਦੇ ਹੋ। ਇਹਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ, ਮਸਲਨ ਕੋਈ ਤੂਫਾਨ ਆਇਆ, ਉਹਦੀ ਗੱਡੀ ਨੁਕਸਾਨ ਹੋ ਗਿਆ, ਅੱਗ ਲੱਗ ਗਈ ਜਾਂ ਚੋਰੀ ਹੋ ਗਈ, ਇਹ ਚੀਜ਼ਾਂ ਕਾਸਕੋ ਵਿੱਚ ਆਉਂਦੀਆਂ ਨੇ। ਇਹ ਲਾਜ਼ਮੀ ਨਹੀਂ ਹੁੰਦੀਆਂ, ਇਹ ਤੁਹਾਡੀ ਮਰਜ਼ੀ ਹੁੰਦੀ, ਕਰਵਾਉਣਾ ਚਾਹੋ ਕਰਵਾ ਸਕਦੇ ਹੋ, ਨਹੀਂ ਕਰਵਾਉਣਾ ਚਾਹੁੰਦੇ ਤੇ ਜ਼ਰੂਰੀ ਨਹੀਂ ਹੁੰਦੀਆਂ ਇਹ ਚੀਜ਼ਾਂ। ਦੂਸਰਾ, ਲਾ ਰਿਸਪੌਂਸਾਬਿਲਿਟà per danni, ਕਹਿੰਦਾ ਜਿਹੜਾ ਨੁਕਸਾਨ ਦਾ ਜ਼ਿੰਮੇਦਾਰ ਹੈ connessi alla circolazione dei veicoli, ਜਿਹੜੇ ਨੁਕਸਾਨ ਦਾ ਤਲਕ ਗੱਡੀ ਦੇ ਚੱਲਣੇ ਦੇ ਨਾਲ ਹੈ, ਇਹ a carico del conducente del veicolo, ਕਹਿੰਦਾ ਇਹਦੇ ਵਿੱਚ ਗੱਡੀ ਦਾ ਡਰਾਈਵਰ ਸ਼ਾਮਲ ਹੋਵੇਗਾ। se il tratta di responsabilità penale, ਅਗਰ penale ਲੱਗਦੀ ਹੈ vero ਜੀ, ਕਿਉਂਕਿ penale ਸਿਰਫ ਔਰ ਸਿਰਫ conducente ਤੇ ਲੱਗਦੀ ਹੈ, ਤੇ ਜੇ penale ਲੱਗੇ ਤੇ ਇਹਦੇ ਵਿੱਚ ਸਿਰਫ carico del conducente ਮਤਲਬ ਡਰਾਈਵਰ ਤੇ ਹੀ ਲੱਗੇਗੀ। ਤੀਸਰਾ ਨਿਸ਼ਾਨ ਵੇਖ ਲਿਆ ਤੁਸੀਂ, ਨਿਸ਼ਾਨ ਦਾ ਕੀ ਮਤਲਬ ਹੈ? ਬੰਕੀਨਾ ਜਿਹੜਾ ਹੈ ਇਹ cedevo ਵੇ, ਕੱਚਾ ਵੇ। ਠੀਕ ਹੈ, il segnale raffigurato ਹੈ ਨਿਸ਼ਾਨ ਦਿਖਾਇਆ ਗਿਆ, preannuncia ਦੱਸ ਰਿਹਾ ਹੈ, lo sbocco su un molo, ਕਹਿੰਦਾ ਕਿ sbocco ਹੈ ਮਤਲਬ ਇੱਕ ਮੂੰਹ ਕਹਿ ਲਓ ਸੜਕ ਦਾ entrata uscita ਵੇ, sul molo ਦੇ ਉੱਤੇ। ਫਾਲਤੂ ਜੀ ਉਹ ਨਿਸ਼ਾਨ ਨਹੀਂ, ਮੋਲੋ ਦਾ ਹੋਰ ਨਿਸ਼ਾਨ ਹੈ। 4 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ? ਕੋਈ ਵੀ ਗੱਡੀ ਜਿਹੜੀ ਐਸਾ ਮਟੀਰੀਅਲ ਲੈ ਕੇ ਜਾ ਰਹੀ ਹੈ ਜਿਹਨੂੰ ਅੱਗ ਲੱਗ ਸਕਦੀ ਹੋਵੇ ਜਾਂ ਬਲਾਸਟ ਹੋ ਸਕਦਾ ਹੋਵੇ, ਉਸ ਗੱਡੀ ਦਾ ਇੱਥੇ ਚੱਲਣਾ ਮਨਾ ਹੈ। in presenza del segnale raffigurato ਹੈ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ, ਇਹ consentito il transito di autovetture, ਕਹਿੰਦਾ ਉਹਨਾਂ ਗੱਡੀਆਂ ਨੂੰ ਚੱਲਣੇ ਦੀ ਇਜਾਜ਼ਤ ਹੈ alimentate a metano, ਜਿਹੜੀਆਂ ਮੇਤਾਨੋ ਤੇ ਚੱਲਦੀਆਂ ਨੇ, ਮਤਲਬ ਗੈਸ ਤੇ ਚੱਲਦੀਆਂ ਨੇ। ਵੇਰੋ ਜਿਹੜੀ ਚੀਜ਼ ਗੱਡੀ ਦੀ ਟੈਂਕੀ ਦੇ ਵਿੱਚ ਉਹਨੂੰ ਕਾਊਂਟ ਨਹੀਂ ਕਰਨਾ ਇਹਨਾਂ, ਜਿਹੜੀ ਅਲੱਗ ਤੋਂ ਲੈ ਕੇ ਜਾ ਰਹੇ ਹੋ ਉਹਦੇ ਬਾਰੇ ਇਹ ਨਿਸ਼ਾਨ ਹੈ। ਬਾਕੀ ਕੁਝ ਦੋਸਤਾਂ ਨੂੰ ਨਹੀਂ ਪਤਾ ਮਿਤਾਨੋ ਕੀ ਹੁੰਦਾ ਹੈ। ਮਿਤਾਨੋ ਗੈਸ ਹੈ, ਮਿਤਾਨੋ GPL। 5 ਨੰਬਰ, le strisce lungo il centro della carreggiata, ਕਹਿੰਦਾ ਜਿਹੜੀਆਂ ਲੈਣਾ ਹੁੰਦੀਆਂ ਨੇ carreggiata ਦੇ ਸੈਂਟਰ ਵਿੱਚ, non possono essere superate, ਕਹਿੰਦਾ ਉਹਨਾਂ ਲੈਣਾ ਨੂੰ ਪਾਰ ਨਹੀਂ ਕਰ ਸਕਦੇ se continue, ਅਗਰ ਉਹ ਕੰਟੀਨਿਊ ਨੇ ਵੇਰੋ। 6 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ ਜੀ? ਸੜਕ ਦੇ ਉੱਤੇ ਤੁਹਾਨੂੰ ਕੰਮ ਕਰਦੀਆਂ ਹੋਈਆਂ ਗੱਡੀਆਂ ਮਿਲ ਸਕਦੀਆਂ ਨੇ, ਬਲੇਡ ਵਾਲੀਆਂ ਜਾਂ ਮਸ਼ੀਨਰੀ ਦੂਸਰੀ ਜਿਹੜੀ ਹੈ। il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ, indica ਦੱਸ ਰਹੀ ਹੈ un area di parcheggio ਵੀ ਪਾਰਕਿੰਗ ਦਾ ਏਰੀਆ ਹੈ, riservata alle macchine operatrici, ਜਿਹੜਾ ਰਿਜ਼ਰਵ ਹੈ macchina operatrici ਕੰਮ ਕਰਨ ਵਾਲੀਆਂ ਗੱਡੀਆਂ ਵਾਸਤੇ। ਅੱਛਾ ਜੀ, ਹਲੇ ਤੱਕ ਤੇ ਸਕੇਦਾ ਬੜਾ ਹੀ ਆਸਾਨ ਹੈ। 7 ਨੰਬਰ, quando si vuole cambiare direzione, ਕਹਿੰਦਾ ਜਦੋਂ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਹੋ, ਇਹ obbligatorio ਲਾਜ਼ਮੀ ਹੈ, ਜ਼ਰੂਰੀ ਹੈ, fare uso della segnalazione acustico, ਕਹਿੰਦਾ ਹਾਰਨ ਦਾ ਇਸਤੇਮਾਲ ਜ਼ਰੂਰੀ ਹੈ, ਮਤਲਬ ਹਾਰਨ ਵਜਾਣਾ ਜੇ ਜਦੋਂ ਵੀ ਡਾਇਰੈਕਸ਼ਨ ਚੇਂਜ ਕਰਨੀ ਜੇ ਫਾਲਸੋ। ਅੱਗੇ ਬ੍ਰੈਕਟ ਚ ਉਹਨੇ ਕਲਾਕਸੋਨ ਤੇ ਤਰੋਂਬੇ ਲਿਖਿਆ, ਇਹ ਵੀ ਜਿਹੜੇ ਹਾਰਨ ਨੂੰ ਆਖਦੇ ਨੇ। 8 ਨੰਬਰ, la fermata è vietata, ਕਹਿੰਦਾ fermata ਮਨਾ ਵੇ sui ਦੋਸੀ ਦੇ ਉੱਤੇ। ਵੇਰੋ ਜੀ, fermata sosta ਮਨਾ ਹੈ। 9 ਨੰਬਰ, l'airбag, ਕਹਿੰਦਾ ਜਿਹੜਾ 에ਅਰਬੈਗ ਹੈ può essere pericoloso, ਇਹ ਕਹਿੰਦਾ ਖਤਰਨਾਕ ਹੋ ਸਕਦਾ ਹੈ se si attiva, ਅਗਰ ਇਹ attiva ਹੋ ਜਾਏ, ਆਨ ਹੋ ਜਾਏ, ਜਾਂ ਕਹਿ ਲਓ ਪੰਜਾਬੀ ਵਿੱਚ ਕਿ ਇਹ 에ਅਰਬੈਗ ਖੁੱਲ ਜਾਵੇ, mentre non si indossa la cintura di sicurezza, ਤੇ ਤੁਸੀਂ ਬੈਲਟ ਨਹੀਂ ਬੰਨੇ ਆ ਤੇ ਫਿਰ ਇਹ ਕਹਿੰਦਾ ਖਤਰਨਾਕ ਹੋ ਸਕਦਾ। ਵੇਰੋ
ਕਿਉਂਕਿ ਇਹ ਜਿਹੜਾ 에ਅਰ ਬੈਗ ਜਦੋਂ ਖੁੱਲਦਾ ਹੈ ਇਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ। ਠੀਕ ਹੈ। ਔਰ ਇਹ ਜਦੋਂ ਇਤਨੇ ਪ੍ਰੈਸ਼ਰ ਵਿੱਚ ਖੁੱਲੇ ਤੁਸੀਂ ਬੈਲਟ ਨਹੀਂ ਬੰਨੇ ਆ ਤੇ ਬੰਦੇ ਨੂੰ ਕਿਧਰੇ ਇੱਧਰ ਉੱਧਰ ਧੱਕਾ ਸ਼ੱਕਾ ਲੱਗ ਕੇ ਸੁੱਟ ਸਕਦਾ ਹੈ। 10 ਨੰਬਰ, se un infortunato della strada ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha riportato fratture agli arti, और ਦੱਸ ਰਿਹਾ fratture agli arti ਹੋ ਗਈ ਮਤਲਬ ਹੱਡੀ ਟੁੱਟ ਗਈ ਹੈ। bisogna bloccarglieli, ਕਹਿੰਦਾ ਬਲੌਕ ਕਰ ਦਿਓ ਮਤਲਬ ਬੰਨ ਦਿਓ। senza procedere ad altre manovre, ਬਿਨਾ ਹੋਰ ਕੰਮ ਕਰਨੇ ਤੋਂ। ਵੇਰੋ ਜੀ ਹੱਡੀ ਜਿਹੜੀ ਉਹ ਬੰਨਣੀ ਹੈ ਉਹਨੂੰ ਮਤਲਬ ਹੋਰ ਕੋਈ ਛੇੜਾ ਛਾੜੀ ਨਹੀਂ ਕਰਨੀ। 11 ਨੰਬਰ, ਤਸਵੀਰ ਤੁਸੀਂ ਵੇਖ ਲਈ ਜੀ, ਇਹਦੇ ਵਿੱਚ 3 carreggiate ਔਰ 8 ਕੁਰਸੀਆਂ ਨੇ। ਠੀਕ ਹੈ। La strada rappresentata ਜਿਹੜੀ ਸੜਕ ਦਿਖਾਈ ਗਈ ਹੈ ਇਹ ਕੰਪੋਸਟਾ ਦਾ 3 ਕੁਰਸੀਏ ਇਹ ਬਣੀ ਹੈ 3 ਕੁਰਸੀਆਂ ਨਾਲ ਫਾਲਸੋ। ਅੱਛਾ ਜੀ, ਇਸ ਚੀਜ਼ ਦਾ ਧਿਆਨ ਰੱਖਣਾ ਹੈ। ਬੜੇ ਸਟੂਡੈਂਟ ਇਹ ਸਵਾਲ ਗਲਤ ਕਰ ਦਿੰਦੇ ਨੇ ਸੌਖਾ ਸਮਝ ਕੇ ਔਰ ਬਿਲਕੁਲ ਸਵਾਲ ਛੋਟਾ ਸਮਝ ਕੇ, ਕਿਉਂਕਿ ਛੋਟਾ ਸਵਾਲ ਜਿਹੜਾ ਹੈ ਉਹ ਆਸਾਨ ਹੀ ਲੱਗਦਾ ਤੇ ਇਹ ਵੀ ਆਸਾਨ ਹੀ ਹੈ, ਲੇਕਿਨ ਇਹਦੇ ਵਿੱਚ ਦੋ ਚੀਜ਼ਾਂ ਤੇ ਗੌਰ ਜ਼ਰੂਰ ਕਰਨਾ ਹੈ ਕਿ ਗੱਲ ਕੁਰਸੀਆਂ ਦੀ ਕਰ ਰਿਹਾ ਹੈ ਜਾਂ carreggiate ਦੀ ਕਰ ਰਿਹਾ ਹੈ। ਠੀਕ ਹੈ। 12 ਨੰਬਰ, ਸਿੱਧੇ ਜਾ ਸਕਦੇ ਹੋ ਔਰ ਸੱਜੇ ਮੁੜ ਸਕਦੇ ਹੋ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ non è consentito, ਇਜਾਜ਼ਤ ਨਹੀਂ, svoltare a sinistra, ਖੱਬੇ ਮੁੜਨੇ ਦੀ। ਵੇਰੋ ਨਹੀਂ ਇਜਾਜ਼ਤ। 13 ਨੰਬਰ, chi guida autoveicoli o motocicli, ਕਹਿੰਦਾ ਜਿਹੜਾ ਮੋਟਰਸਾਈਕਲ ਚਲਾਉਂਦਾ ਹੈ ਜਾਂ ਗੱਡੀ ਚਲਾਉਂਦਾ ਹੈ deve mostrare, ਕਹਿੰਦਾ ਉਹਨੇ ਸ਼ੋਅ ਕਰਨਾ ਦਿਖਾਣਾ ਹੈ a richiesta degli agenti, ਪੁਲਿਸ ਵਾਲੇ ਦੇ ਕਹਿਣ ਤੇ attestazione di pagamento della tassa di possesso, ਮਾਲਕ ਹੋਣੇ ਦਾ ਟੈਕਸ ਮਤਲਬ ਜਿਹੜਾ ਬੋਲੋ ਪੇ ਕੀਤੀ ਸਰ ਕਹਿੰਦਾ ਉਹ ਬਹਾਣੀ ਹੈ ਫਾਲਸੋ। 14 ਨੰਬਰ, si è tenuti a regolare la velocità, ਕਹਿੰਦਾ ਸਪੀਡ ਰੈਗੂਲਰ ਕਰਨੇ ਦੇ ਐਡਜਸਟ ਕਰਨੇ ਦੇ tenuti ਮਤਲਬ ਪਾਬੰਦ ਹੋਵੇ, ਸਪੀਡ ਐਡਜਸਟ ਕਰਨੇ ਦੇ ਤੁਸੀਂ ਪਾਬੰਦ ਹੋ। in funzione del tipo di alimentazione motore, ਕਿ ਵੀ ਜਿਹੜੀ ਇਹ ਇੰਜਨ ਕਿਸ ਚੀਜ਼ ਤੇ ਚੱਲਦਾ ਹੈ, alimentazione del motore ਵੀ ਇੰਜਨ ਕਿਸ ਚੀਜ਼ ਨੂੰ ਖਾਂਦਾ ਹੈ ਮਤਲਬ ਚੱਲਦਾ ਕਿਹਦੇ ਤੇ ਵੇ ਫਾਲਸੋ ਜੀ, ਇਸ ਹਿਸਾਬ ਨਾਲ ਸਪੀਡ ਜਿਹੜੀ ਹੈ ਉਹ ਨਹੀਂ ਹੁੰਦੀ। 15 ਨੰਬਰ, lo specchio retrovisore centrale, ਕਹਿੰਦਾ ਜਿਹੜਾ ਪਿੱਛੇ ਵੇਖਣੇ ਵਾਲਾ ਸੈਂਟਰ ਵਾਲਾ ਸ਼ੀਸ਼ਾ ਹੁੰਦਾ ਜਿਹੜਾ ਗੱਡੀ ਦੇ ਵਿੱਚ ਲੱਗਿਆ ਹੁੰਦਾ ਹੈ ਜਿਵੇਂ ਆਟੋ ਵਹੀਕਲ ਗੱਡੀ ਦਾ ਆ un posizione anti riflesso, ਕਹਿੰਦਾ ਉਹਦੀ ਇੱਕ ਪੋਜੀਸ਼ਨ anti riflesso ਵੀ ਹੈ ਦਾ utilizzare, ਜਿਹੜੀ ਇਸਤੇਮਾਲ ਕਰਨੀ ਜੇ ਨੇਲੇ ਓਰੇ ਨਤੂਰਨੇ ਰਾਤ ਦੇ ਟਾਈਮ ਵਿੱਚ। ਵੇਰੋ ਜੀ ਅੱਛਾ ਜੀ, ਇਹ ਪੋਜੀਸ਼ਨ ਪਹਿਲਾਂ ਤਾਂ ਖੈਰ ਪਤਾ ਹੀ ਕੋਈ ਸੀ, ਜਦੋਂ ਫਿਰ ਇੱਥੇ ਆ ਕੇ ਪੜ੍ਹਿਆ ਵੇ ਉਦੋਂ ਪਤਾ ਲੱਗਿਆ ਵੀ ਇਹ ਜਿਹੜੀ ਗੱਡੀ ਦੇ ਵਿੱਚ ਇਹ ਵੀ ਪੋਜੀਸ਼ਨ ਹੁੰਦੀ ਹੈ। ਜਿਸ ਬੰਦੇ ਗੱਡੀ ਚਲਾਈ ਹੈ ਜਿਹੜਾ ਸੈਂਟਰ ਵਾਲਾ ਸ਼ੀਸ਼ਾ ਹੁੰਦਾ ਉਹਦੇ ਪਿੱਛੇ ਇੱਕ ਪਤਾ ਕਲਿੱਕ ਜਿਹਾ ਹੁੰਦਾ ਇੱਕ, ਠੀਕ ਹੈ, ਉਹ ਥੱਲੇ ਵੀ ਹੁੰਦਾ ਉੱਤੇ ਵੀ ਹੁੰਦਾ। ਪਹਿਲਾਂ ਤਾਂ ਸਾਨੂੰ ਇਹੀ ਨਹੀਂ ਸੀ ਪਤਾ ਬਈ ਇਹ ਕਾਹਦੇ ਵਾਸਤੇ ਇਹੀ ਹੁੰਦਾ ਵੀ ਸ਼ੀਸ਼ਾ ਜਿਹੜਾ ਥੱਲੇ ਉੱਤੇ ਕਰਨ ਵਾਸਤੇ ਹੁੰਦਾ ਹੈ, ਬਾਕੀ ਦਾ ਪਤਾ ਨਹੀਂ ਸੀ ਵੀ ਇਹਦਾ ਕੰਮ ਕੀ ਹੈ। ਤੇ ਉਹਦੇ ਵਿੱਚ ਦੋ ਸੈਟਿੰਗ ਹੁੰਦੀਆਂ, ਦੋ ਪੋਜੀਸ਼ਨ ਉਹਦੀਆਂ ਹੁੰਦੀਆਂ ਨੇ, ਇੱਕ ਪੋਜੀਸ਼ਨ ਹੁੰਦੀ ਹੈ ਦਿਨ ਵਾਸਤੇ ਤੇ ਇੱਕ ਹੁੰਦੀ ਹੈ ਰਾਤ ਵਾਸਤੇ, ਜਿਹਦੀ ਇਹ ਪੋਜੀਸ਼ਨ ਹੈ anti riflesso ਦੀ ਗੱਲ ਕਰ ਰਿਹਾ। ਉਹਦੇ ਵਿੱਚ ਇਹ ਹੁੰਦਾ ਜਦੋਂ ਤੁਸੀਂ ਨਾਰਮਲ ਪੋਜੀਸ਼ਨ ਰੱਖੀ ਹੈ ਸ਼ੀਸ਼ੇ ਉਸ ਦੀ ਸੈਂਟਰ ਵਾਲੇ ਦੀ, ਉਹ ਹੁੰਦੀ ਹੈ ਦਿਨ ਵਾਸਤੇ, ਤੇ ਜਦੋਂ ਰਾਤ ਹੁੰਦੀ ਹੈ ਉਸੇ ਪੋਜੀਸ਼ਨ ਤੇ ਰਾਤ ਨੂੰ ਪਿੱਛੋਂ ਜਿਹੜੀਆਂ ਪਿੱਛੇ ਗੱਡੀਆਂ ਆ ਰਹੀਆਂ ਨੇ ਉਹਨਾਂ ਦੀ ਲਾਈਟ ਪੈਂਦੀ ਉਹ ਸ਼ੀਸ਼ੇ ਵਿੱਚ, ਉਹ ਹੀ ਅੱਗੋਂ ਲਾਈਟ ਦੀ ਰੋਸ਼ਨੀ ਡਰਾਈਵਰ ਦੀਆਂ ਅੱਖਾਂ ਵਿੱਚ ਪੈਂਦੀ, ਕਿਉਂਕਿ ਸੈਟਿੰਗ ਉਸ ਹਿਸਾਬ ਨਾਲ ਹੋਈ ਹੁੰਦੀ ਹੈ। ਤੇ ਉਦੋਂ ਫਿਰ ਉਹ ਜਿਹੜਾ ਥੱਲੇ ਪਿੱਛੇ ਬਟਨ ਲੱਗਿਆ ਹੁੰਦਾ ਨਾ ਕਲਿੱਪ ਜਿਹਾ, ਉਹਨੂੰ ਸੈਟਿੰਗ ਕਰਕੇ ਉਹਨੂੰ ਪੋਜੀਸ਼ਨ anti riflesso ਤੇ ਕਰੀਦਾ। ਉਹਦਾ ਇਹ ਹੁੰਦਾ ਕਿ ਜਿਹੜੀ ਪਿੱਛੋਂ ਰੋਸ਼ਨੀ ਆ ਰਹੀ ਹੈ ਉਹ ਡਰਾਈਵਰ ਦੀਆਂ ਅੱਖਾਂ ਵਿੱਚ ਨਹੀਂ ਪੈਂਦੀ। ਠੀਕ ਹੈ। ਤੇ ਲੋ ਜੀ ਅੱਜ ਦਾ ਪਾਰਟ ਖਤਮ ਕਰਨੇ ਆ, ਇਨਸ਼ਾਅੱਲਾ ਮਿਲਦੇ ਆ ਨੈਕਸਟ ਵੀਡੀਓ ਤੇ। ਓਕੇ।